ਅਗਲੀ ਅਟਰਨੇਟਿਵ ਕਹਿਣਾ ਜੀ ਗੱਲ ਕਰੀਏ ਟੈਕਸਸ ਮੈਕਸੀਕੋ ਬਾਰਡਰ ਦੇ ਉੱਤੇ ਮਾਈਗ੍ਰੈਂਟਸ ਨੂੰ ਜਿਹੜੇ ਕੁਝ ਸਮਗਲਰਸ ਆ ਉਦਾਂ ਹੀ ਛੱਡ ਕੇ ਕਹਿੰਦੇ ਦੌੜ ਗਏ ਜੋ ਕਿ ਇਦਾਂ ਹੋਇਆ ਤੇ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਮ੍ਰਿਤ ਪਾਏ ਗਏ ਨੇ। ਜੀ ਸੋ 18 ਕੁ ਜਾਣੇ ਸੀਗੇ ਤੇ ਉਹਨਾਂ ਨੂੰ ਇਹ ਛੱਡ ਗਏ ਤੇ ਵਿੱਚੋਂ ਦੀ 14 ਕੁ ਜਾਣੇ ਸੀਗੇ ਜਿਹੜੇ ਉਹ ਆ ਗਏ ਬੁਰੀ ਹਾਲਤ ਦੇ ਵਿੱਚ ਬਾਰਡਰ ਤੇ ਉਹਨਾਂ ਨੇ ਕਿਹਾ 4 ਜਾਣੇ ਜਿਹੜੇ ਮਿਸਿੰਗ ਤੇ ਉਹ 4 ਦੇ ਵਿੱਚੋਂ ਦੀ 2 ਜਾਣੇ ਉਹਨਾਂ ਨੇ ਲੱਭੇ ਡੈੱਡ ਬੋਡੀਆਂ, 2 ਅਜੇ ਵੀ ਜਿਹੜੇ ਉਹ ਮਿਸਿੰਗ ਆ ਤੇ ਕਾਫੀ ਜਿਹੜੀ ਸਰਚ ਸੁਰਚ ਜਾਰੀ ਆ। ਤੇ ਇਹਦੇ ਵਿੱਚ ਫਿਰ ਹੁਣ ਜਿਹੜਾ ਅਟਰਨੀ ਜਨਰਲ ਦਾ ਆਫਿਸ ਸੀਗਾ ਉੱਥੇ ਦਾ ਮੈਕਸੀਕੋ ਵਾਲੀ ਸਾਈਡ ਦਾ ਜਿਹੜਾ ਸ਼ਹਿਰ ਸੀਗਾ ਉਹ ਇਨਵੋਲਵ ਹੋਇਆ। ਉਹ ਕਹਿੰਦੇ ਕਿ ਇਹ ਇੱਕ ਕ੍ਰਿਮੀਨਲ ਐਕਟ ਆਪਾਂ ਜਿਹੜੇ ਮੰਨਦੇ ਆ ਕਿ ਸਮਗਲਰ ਜਿਹੜੇ ਸੀਗੇ ਇੱਦਾਂ ਹੀ ਡੈਜ਼ਰਟ ਦੇ ਵਿੱਚ ਜਿਹੜਾ ਅਬੰਡਨ ਕਰਕੇ ਚਲੇ ਗਏ, ਕਿਸੇ ਨੂੰ ਨਹੀਂ ਪਤਾ ਕੀ ਆ। ਉਹਨਾਂ ਦੀ ਆਪਸ 'ਚ ਕੋਈ ਜਿਹੜਾ ਸੀਗਾ ਪਿੱਛੋਂ ਦੀ ਏਜੰਟ ਸੀਗਾ, ਉਹਨਾਂ ਦੀ ਸ਼ਾਇਦ ਆਪਸ 'ਚ ਕੋਈ ਫੋਨ 'ਚ ਤੂੰ ਮੈਂ ਹੋ ਗਈ ਤੇ ਉਹ ਜਿਹੜਾ ਲੋਕਾਂ ਨੂੰ ਉੱਥੇ ਛੱਡ ਕੇ ਚਲ ਗਏ। ਸੋ ਤੁਸੀਂ ਦੇਖ ਲਓ ਇਹ ਜਿਹੜਾ ਲੋਕਾਂ ਨੂੰ ਜਿੱਦਾਂ ਜਿਹੜੇ ਸਮਗਲਰ ਆ ਉਹ ਇੰਨੀ ਕੁ ਵੈਲਿਊ ਹੋਣਾ ਤੇ ਉਹਨਾਂ ਨੂੰ ਕੋਈ ਇਹ ਨਹੀਂ ਲੈਣਾ ਦੇਣਾ ਕਿ ਇਹ ਇਨਸਾਨ ਆ ਜਾਂ ਕਿੱਦਾਂ ਵਾ ਤੇ ਉਹਨਾਂ ਦੇ ਬਾਟਮ ਡਾਲਰ ਤੇ ਜਿਹੜੀ ਗੱਲ ਉਹ ਆ ਜਾਂਦੀ ਆ। ਤੇ 4 ਜਾਣੇ ਇੱਕੋ ਮਰ ਗਏ ਸੀਗੇ ਤੇ ਇਹਦੇ ਵਿੱਚ ਇੰਡੀਆ ਦਾ ਨਹੀਂ ਕੋਈ ਬੰਦਾ ਸੀਗਾ। ਸੋ ਇਹ ਜਿਹੜੇ ਸਾਰੇ ਸੀਗੇ ਸਾਊਥ ਅਮਰੀਕਨ ਜਿਹੜੇ ਸੀਗੇ ਸਾਰੇ ਤਕਰੀਬਨ ਜਿਹੜੇ ਸੀਗੇ ਜਿਹੜਾ ਟੋਲਾ ਸੀਗਾ। ਤੇ ਖਬਰ ਦੱਸਣ ਦਾ ਮਕਸਦ ਇਹ ਹੈਗਾ ਕਿ ਇਹ ਜਿਹੜਾ ਸੀਗਾ ਏਜੰਟ ਜਿਹੜੇ ਹੁੰਦੇ ਆ ਉਹ ਇੱਥੇ ਦੇ ਬੰਦਿਆਂ ਤੇ ਜਿਹੜੇ ਰਿਲਾਈ ਕਰਦੇ ਆ ਤੇ ਜਿਹੜੇ ਇੱਥੇ ਦੇ ਬੰਦੇ ਆ ਸਮਗਲਰ ਕਈ ਵਾਰੀ ਹੁੰਦੇ ਆ ਤੇ ਉਹ ਇਦਾਂ ਵੀ ਜਿਹੜਾ ਕਰ ਦਿੰਦੇ ਆ। ਕਈ ਲੋਕਾਂ ਨੇ ਸਾਨੂੰ ਦੱਸਿਆ ਕਿ ਲੁੱਟਾਂ ਖੋਹਾਂ ਦੇ ਚਲੋ ਉੱਥੇ ਆਮ ਹੀ ਹੈ ਹਨਾ। ਵੀਡੀਓਆਂ ਵੀ ਕਈ ਵਾਰੀ ਵਾਇਰਲ ਹੋਈਆਂ ਕਿ ਧੱਕਾ ਧੁੱਕਾ ਕਰ ਦਿੰਦੇ ਇਹ ਪੰਜਾਬੀ ਵੀ ਜਿਹੜੇ ਆਉਂਦੇ ਉਹਨਾਂ ਨੂੰ ਵੀ ਧੱਕਾ ਕਰ ਦਿੰਦੇ ਆ ਕਈ ਵਾਰੀ। ਸੋ ਜਿਹੜੇ ਰਾਹ ਵਾ ਡੇਂਜਰਸ ਰਾਹ ਵਾ ਤੇ ਇਹਦੇ ਵਿੱਚ ਹੁਣ ਜਿੰਨਾ ਸਰਕਾਰ ਸਟ੍ਰਿਕਟ ਕਰੀ ਜਾਂਦੀ ਆ ਉਨਾ ਜ਼ਿਆਦਾ ਫਿਰ ਇਹ ਕੰਮ ਖਤਰਨਾਕ ਜਿਹੜਾ ਉਹ ਹੋ ਜਾਂਦਾ। ਤੇ ਹੁਣ ਇਹ ਜਿਹੜੇ ਸੀਗੇ ਇਹਦਾ ਇੰਸੀਡੈਂਟ ਜਿਹੜਾ ਇਨਵੈਸਟੀਗੇਟ ਹੋ ਰਿਹਾ ਕਿ ਉਹਨਾਂ ਨੂੰ ਧੁੱਪੇ ਡੈਜ਼ਰਟ ਦੇ ਵਿੱਚ ਛੱਡ ਗਏ। ਤੇ ਹੁਣ ਅੱਜ ਕੱਲ੍ਹ ਤੇ ਤੁਸੀਂ ਦੇਖ ਲਓ ਜਿਹੜੇ ਡੈਜ਼ਰਟ ਦੇ ਲਾਗੇ ਛਾਗੇ ਸਦਰਨ ਬਾਰਡਰ ਤੇ ਜਿਹੜੇ ਰਹਿੰਦੇ ਆ, ਤੁਸੀਂ ਘੁੰਮਣ ਫਿਰਨ ਵੀ ਜਾਓ ਭਾਵੇਂ ਫਨ ਲਈ ਵੀ ਜਾਓ ਤੇ ਇੰਨੀ ਗਰਮੀ ਬੰਦਾ ਅੱਧਾ ਘੰਟਾ ਖੜਾ ਨਹੀਂ ਹੋ ਸਕਦਾ ਤੇ ਡੈਜ਼ਰਟ 'ਚ ਜੇ ਬਿਨਾਂ ਪਾਣੀ ਦੇ ਛੱਡ ਦੋ ਤੇ ਬਚਣਾ ਇੰਪੋਸੀਬਲ ਹੈ ਨਾ। ਬਿਲਕੁਲ। ਇਸੇ ਦਰਮਿਆਨ ਜਦੋਂ ਆਪਾਂ ਟੈਕਸਸ ਵਾਲੀ ਵੀ ਬਾਰਡਰ ਦੀ ਗੱਲ ਕਰਦੇ, ਇੱਥੇ ਜਿਹੜੇ ਉਹ ਫਲੋਟ ਜਿਹੜੇ ਬਣਾਏ ਆ ਉਹ 'ਚ ਕਹਿੰਦੇ ਆ ਸਰਕੂਲਰ ਸਾਹ ਕਈ ਤਰੀਕੇ ਦੀਆਂ ਉਹਦੇ ਬਾਬਤ ਗੱਲਾਂ ਬਾਤਾਂ ਜਿਹੜੀਆਂ ਆ ਰਹੀਆਂ ਆ। ਕਿਹਾ ਵੀ ਗਿਆ ਟੈਕਸਸ ਨੂੰ ਵੀ ਇਹ ਜਿਹੜੇ ਫਲੋਟਿੰਗ ਬੈਰੀਅਰ ਆ ਜਿੱਥੇ ਸਪਾਈਕਸ ਵਗੈਰਾ ਲਾਈਆਂ ਉਹਨਾਂ ਨੂੰ ਹਟਾਓ, ਪਰ ਉਹਨਾਂ ਨੇ ਹਟਾਇਆ ਨਹੀਂ। ਉਸ ਨੂੰ ਲੈ ਕੇ ਵੀ ਕੋਈ ਅਪਡੇਟ ਹੈਗੀ ਆ? ਨਹੀਂ, ਇਹਦੀ ਆਪਾਂ ਕਵਰ ਕੀਤੀ ਸੀਗੀ ਕਿ ਉਹ ਕਹਿੰਦੇ ਕਿ ਇਹ ਇਨਹਿਊਮਨ ਆ ਤੇ ਉਹ ਕਹਿੰਦੇ ਕਿ ਲੋਕਾਂ ਨੂੰ ਆਉਣਾ ਨਹੀਂ ਚਾਹੀਦਾ ਹੈ ਨਾ। ਤੇ ਹੁਣ ਡਿਪੈਂਡਿੰਗ ਕਰਦਾ ਕਿ ਤੁਸੀਂ ਮੁੱਦੇ ਤੇ ਕਿਹੜੀ ਸਾਈਡ ਲੀਨ ਕਰਦੇ ਆ। ਕਈ ਲੋਕੀ ਕਹਿੰਦੇ ਆ ਕਿ ਇਹਨੇ ਲਾਅ ਵਾਇਲੇਟ ਕੀਤਾ ਵਾ, ਕਈ ਕਹਿੰਦੇ ਕਿ ਨਹੀਂ ਇੱਦਾਂ ਤੁਹਾਨੂੰ ਕਰਨਾ ਨਹੀਂ ਚਾਹੀਦਾ। ਤੇ ਇਹ ਤੋਂ ਵੀ ਜੇ ਤੁਹਾਨੂੰ ਇਹ ਤਾਂ ਚਲੋ ਬੈਰੀਅਰ ਦੀ ਗੱਲ ਆ ਗਈ। ਇੱਕ ਤੁਹਾਨੂੰ ਹੁਣ ਚੀਜ਼ ਦੱਸਦੇ ਆ ਖਬਰ, ਕਈ ਵਾਰੀ ਮੈਂ ਇੱਥੇ ਜਿਹੜੇ ਦੂਜੇ ਵੀ ਆਪਣੇ ਅਮਰੀਕੀ ਦੋਸਤ ਵੀ ਆ ਜਿਹੜੇ ਕਈ ਵਾਰੀ ਇਮੀਗ੍ਰੈਂਟ ਦੇ ਵਿੱਚ ਨਿਊਟਰਲ ਹੁੰਦੇ, ਉਹਨਾਂ ਨਾਲ ਵੀ ਜਿੱਦਾਂ ਗੱਲ ਕਰੋ ਕਿ ਤੇਰਾ ਕੀ ਮੁੱਦਾ ਇੱਥੇ ਨਾ। ਸੋ ਖਬਰ ਇਹ ਸੀਗੀ ਕਿ ਉਹਨਾਂ ਨੇ ਨਾ ਜਿਹੜੀਆਂ ਨਾਨ ਪ੍ਰੋਫਿਟ ਸੰਸਥਾਵਾਂ ਵਾ ਉਹ ਉੱਥੇ ਨਾ ਪਾਣੀ ਜਿੱਦਾਂ ਦੁੱਧ ਦੇ ਗੈਲਨ ਹੁੰਦੇ ਆ ਏਦਾਂ ਪਾਣੀ ਦੇ ਜੱਗ ਰੱਖ ਦਿੰਦੇ ਸੀਗੇ। ਡੈਜ਼ਰਟ ਉਹਨਾਂ ਨੂੰ ਪਤਾ ਇੱਥੋਂ ਦੀ ਮਾਈਗ੍ਰੈਂਟ ਜਿਹੜੇ ਕਦੀ ਨਾ ਕਦੀ ਕ੍ਰੋਸ ਕਰਦੇ ਆ ਤੇ ਬੁਰੀ ਹਾਲਤ ਉਹਨਾਂ ਦੀ ਹੁੰਦੀ ਹੈ ਕਿ ਚੱਲ ਪਾਣੀ ਪੂਣੀ ਪੀ ਸਕਦੇ ਆ ਇਹ ਹਨਾ। ਤੇ ਜਦੋਂ ਇਹ ਟਰੰਪ ਹੁਣੀ ਆਏ ਸੀ ਇਹਨਾਂ ਨੇ ਕੀ ਕੀਤਾ ਕਿ CBP ਨੂੰ ਜਾ ਕੇ ਉਹ ਜਿਹੜਾ ਸੀਗਾ ਕੀ ਕਰਦੇ ਸੀਗੇ ਕਿ ਉਹ ਜਿਹੜੇ ਪਾਣੀ ਦੇ ਗੈਲਨ ਸੀਗੇ ਨਾ ਜਿਹੜੇ ਰੱਖੇ ਸੀਗੇ ਉਹ ਡੋਲ ਦਿੰਦੇ ਸੀਗੇ ਸਾਰੇ ਕਿ ਪਾਣੀ ਨਾ ਮਿਲੇ। ਤੇ ਉੱਥੇ ਬੜਾ ਵਿਵਾਦ ਆਇਆ ਕਿ ਯਾਰ ਹੁਣ ਬੰਦਾ ਆ ਗਿਆ ਵਾ ਇੱਥੇ, ਤੁਸੀਂ ਉਹਨੂੰ ਮਾਰਨਾ ਕਿਉਂ ਲਿਆ ਵਾ। ਤੇ ਉਹ ਕਹਿੰਦੇ ਕਿ ਡਿਬੇਟ ਇਹ ਉੱਠਿਆ ਕਿ ਜਿਹੜੇ ਹੁਣ ਪਾਣੀ ਰੱਖਿਆ ਵਾ ਉਹ ਕਹਿੰਦੇ ਕਿ ਇਹ ਇੱਥੇ ਹੋਣੇ ਨਹੀਂ ਚਾਹੀਦੇ। ਪਹਿਲੀ ਗੱਲ ਜਿਹੜੇ ਲੋਕੀ ਆ ਉਹ ਗੈਰ ਕਾਨੂੰਨੀ ਤਰੀਕੇ ਨਾਲ ਆ ਰਹੇ ਆ, ਉਹ ਇੱਥੇ ਆਉਣੇ ਨਹੀਂ ਚਾਹੀਦੇ। ਤੇ ਮੈਟਰ ਨਹੀਂ ਕਰਦਾ ਪਾਣੀ ਹੈਗਾ ਕਿ ਨਹੀਂ ਹੈਗਾ ਹਨਾ। ਤੇ ਇਹ ਸਹੀ ਆ। ਤੇ ਇਹਦਾ ਬੜਾ ਡਿਬੇਟ ਜਿਹੜਾ ਉੱਠਿਆ ਸੀਗਾ, ਚਰਚ ਵੀ ਇਨਵੋਲਵ ਹੋ ਗਏ ਕਿ ਇੱਦਾਂ ਤਾਂ ਨਾ ਕਰੋ ਤੁਸੀਂ। ਹੁਣ ਜਿਹੜਾ ਬੰਦਾ ਪਿੱਛੋਂ ਭੱਜ ਕੇ ਆ ਰਿਹਾ ਉਹ ਅਮਰੀਕਾ ਦੀ ਇਮੇਜ ਨੂੰ ਆ ਰਿਹਾ ਕਿ ਇੱਥੇ ਲੋਕਾਂ ਦੇ ਹੱਕ ਰੱਖੇ ਜਾਂਦੇ ਆ, ਆਵਾਜ਼ ਸੁਣੀ ਜਾਂਦੀ ਆ। ਤੇ ਜਿਹੜੀ ਸਰਕਾਰ ਸੀ ਉਹ ਕਹਿੰਦੇ ਕਿ ਨਹੀਂ, ਜੇ ਆਪਾਂ ਇੱਦਾਂ ਦੇ ਕੰਮ ਕਰਾਂਗੇ ਤੇ ਲੋਕੀ ਹੋਰ ਜ਼ਿਆਦਾ ਅਨੇਬਲ ਹੋ ਗਏ, ਉਹ ਹੋਰ ਬਾਰਡਰ ਟੱਪ ਕੇ ਆਉਗੇ, ਉਹਨਾਂ ਨੂੰ ਸ਼ਹਿ ਮਿਲੂਗੀ। ਤੇ ਉਹ ਕਹਿੰਦੇ ਕਿ ਸਿਰਫ ਪਾਣੀ ਦੇ ਗਲਾਸ ਦੀ ਗੱਲ ਆ ਕਿ ਕਿੰਨੀ ਕੁ ਸ਼ਹਿ ਵਾਲੀ ਚੀਜ਼ ਆ, ਪਰ ਇੱਦਾਂ ਕਿ ਉਹ ਵਾਲੇ ਹਾਲਾਤਾਂ ਦੇ ਵਿੱਚ ਪਾਣੀ ਵੀ ਕਈ ਵਾਰੀ ਜ਼ਿੰਦਗੀ ਮੌਤ ਦੇ ਵਿੱਚ ਦਾ ਜਿਹੜਾ ਫਰਕ ਆਪਾਂ ਖਬਰ ਕਰਕੇ ਹਟੇ 18 ਜਣੇ ਮਰ ਕੇ ਕੁਛ ਵੀ ਨਹੀਂ ਸੀ ਉਹਨਾਂ ਜੀ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੈਂਟੀਮੈਂਟ ਜਿਹੜੇ ਚੱਲਦੇ ਰਹਿੰਦੇ ਆ। ਇੰਡੀਅਨ ਦੇ ਖਬਰ ਮੈਂ ਪੜ੍ਹਨਾ ਸੀ ਕਿ ਇੰਡੀਆ ਦੇ ਨਾ ਪਤਾ ਨਹੀਂ ਕਿੰਨੇ ਹਜ਼ਾਰਾਂ 'ਚ ਸਟੂਡੈਂਟ ਉਹਨਾਂ ਨੇ ਵੱਖ-ਵੱਖ ਏਅਰਪੋਰਟਾਂ ਤੋਂ ਸਟੂਡੈਂਟ ਜਿਹੜੇ ਆਉਂਦੇ ਸੀਗੇ ਨਾ
ਹੂੰ। ਫਿਰ ਉਹਨਾਂ ਨੇ ਕੈਂਸਲ ਕਰਤੇ ਸੀਬੀਬੀ ਵਾਲੇ ਵੀਜ਼ੇ, ਉਹਨਾਂ ਦੇ ਜਦੋਂ ਉਹ ਆ ਰਹੇ ਸੀਗੇ F1 ਜਿਹੜੇ ਸੀਗੇ। F1 ਸੀਗੇ। ਹੁਣੇ ਹੀ ਆਹ ਪਿਛਲੇ ਹਫ਼ਤੇ ਦੀ ਖਬਰ ਆ, ਕਦੀ ਕੋਈ ਬਹਾਨੇ ਨਾਲ, ਕਦੀ ਕੋਈ ਬਹਾਨੇ ਨਾਲ, ਤੇ ਅੱਛਾ। ਕਿ ਤੁਹਾਡੇ ਕੋਲ ਪੈਸੇ ਨਹੀਂ, ਤੁਹਾਡੇ ਅਕਾਊਂਟ 'ਚ ਪੈਸੇ ਨਹੀਂ, ਕਿਸੇ ਦਾ ਕਿ ਤੁਸੀਂ ਕਿਹਦੇ ਕੋਲ ਜਾਣਾ, ਐਡਰੈਸ ਮਤਲਬ ਕਿ ਹਜ਼ਾਰਾਂ ਦੇ ਵਿੱਚ ਹੀ 10,000 ਤੋਂ ਵੀ ਉੱਤੇ ਮੇਰੇ ਖਿਆਲ ਹੈਗਾ, ਸਹੀ ਆਂਕੜਾ ਨਹੀਂ ਪਤਾ ਕਿ ਕਿੰਨੇ ਆ। ਤੇ ਉਹਦੇ ਵਿੱਚ ਮੈਂ ਕਮੈਂਟ ਪੜ੍ਹ ਰਿਹਾ ਸੀ ਲੋਕਾਂ ਦੇ ਵੈਸੇ ਹੀ, ਤੇ ਜਿਹੜੇ ਕਈ ਇਮੀਗ੍ਰੈਂਟ ਵੀ ਆ, ਤੇ ਜਿਹੜੇ ਕਈ ਉਰੇ ਦੇ ਈਵਨ ਪੰਜਾਬੀ ਲੋਕਾਂ ਨੇ ਵੀ, ਕਈ ਜਿਹੜੇ ਉਰੇ ਹੁਣ ਚਲੋ ਸੈੱਟ ਸੁੱਟ ਹੋ ਗਏ, ਕਹਿੰਦੇ ਚੰਗਾ ਕੀਤਾ, ਬਹੁਤ ਵਧੀਆ ਕੀਤਾ, ਇਹ ਆ ਅੱਛਾ। ਜਾਂਦੇ ਆ, ਇਹ ਏਦਾਂ ਕਰਦੇ ਆ, ਓਦਾਂ ਕਰਦੇ ਆ, ਕੁਛ ਨਾ ਕੁਛ ਗਲਤ ਹੋਇਆ ਹੋਣਾ, ਚੰਗਾ ਹੋਇਆ ਇਹਨਾਂ ਨੂੰ ਰੋਕਤਾ। ਅਗਲੇ ਹੁਣ ਕਰਜ਼ਾ ਕੁਰਜ਼ਾ ਚੱਕ ਕੇ ਆਉਂਦੇ ਆ। ਟਿਕਟ ਵੀ ਇੱਕ ਜਿਹੜੀ ਹੁੰਦੀ ਆ, ਬੰਦਾ ਜਦੋਂ ਇੰਡੀਆ ਵਾਲੇ ਪੈਸੇ ਦੇ ਹਿਸਾਬ ਨਾਲ ਲੈਂਦਾ, ਉਹ ਵੀ ਲੱਖਾਂ ਰੁਪਏ ਦੀ ਆ ਜਾਂਦੀ ਹੈ। ਗੱਲਬਾਤ ਜਾਂਦੀ ਆ। ਹੂੰ। ਤੇ ਜਿਹੜਾ ਉਹਨਾਂ ਦੇ ਥੱਲੇ ਫਿਰ ਕਮੈਂਟ ਸੀਗੇ ਕਿ ਤੂੰ ਆਪ ਵੀ ਤਾਂ ਇਮੀਗ੍ਰੈਂਟ ਆਇਆ ਹੈ ਨਾ, ਕਿ ਤੂੰ ਆਪ ਵੀ ਤਾਂ ਇਸੇ ਤਰੀਕੇ ਨਾਲ, ਹੂੰ। ਤੇ ਏਦਾਂ ਸਟੂਡੈਂਟ ਪ੍ਰਤੀ ਜਿਹੜੀ ਕੈਨੇਡਾ ਦੇ ਉਹ ਸਟੂਡੈਂਟ ਆ ਹੁਣ, ਜਾਂ ਇੱਥੇ ਦੇ ਵੀ ਆ, ਨਫ਼ਰਤ ਬੜੀ ਜਿਹੜੀ ਲੋਕਾਂ ਫੈਲਾਈ ਦੀ, ਜਾ ਰਹੀ ਆ। ਹੂੰ। ਜਿਹੜੇ ਪਹਿਲੇ ਥੋੜੇ ਜਿਹੇ ਪੁਰਾਣੇ ਆ ਕੇ ਵਸ ਗਏ ਆ, ਜਾਂ ਥੋੜੇ ਚੰਗੇ ਆ, ਉਹ ਕਹਿੰਦੇ ਇਹਨਾਂ ਨੇ ਹਾਲਾਤ ਮਾੜੇ ਕਰਤੇ ਜੀ, ਇਹਨਾਂ ਨੇ ਏਦਾਂ ਕਰਤਾ, ਉਹਨਾਂ ਨੇ ਓਦਾਂ ਕਰਤਾ। ਤੇ ਪਰ ਗੱਲ ਜਿਹੜੀ ਇਹਦੀ ਸੱਚਾਈ ਏਦਾਂ ਵਾ ਕਿ ਜਦੋਂ ਹਰੇਕ ਬੰਦਾ ਆਂਦਾ ਵਾ, ਕਿਸੇ ਨੂੰ ਵੀ ਇੰਗਲਿਸ਼ ਕੋਈ ਸਿੱਖ ਕੇ ਨਹੀਂ ਆਂਦਾ ਹੈ ਨਾ, ਇੱਕ ਲੈਂਗੁਏਜ ਹੈ, ਇੱਥੇ ਆ ਕੇ ਸਿੱਖਦਾ। ਕੋਈ ਇੰਗਲਿਸ਼ ਸਿੱਖਣ ਦੇ ਨਾਲ ਕੋਈ ਵੱਡਾ ਛੋਟਾ ਨਹੀਂ ਹੋ ਜਾਂਦਾ। ਤੇ ਜਿਹੜੇ ਤੌਰ ਤਰੀਕੇ ਵੀ ਜਿਹੜੇ ਇੱਥੇ ਦੇ ਆ, ਜਦੋਂ ਆਪਾਂ ਵੀ ਆਏ ਸੀਗੇ, ਸਾਨੂੰ ਵੀ ਨਹੀਂ ਪਤਾ ਸੀਗੇ। ਚਲੋ ਹੌਲੀ-ਹੌਲੀ ਸਿੱਖ। ਹਰੇਕ ਬੰਦੇ ਦਾ ਆਪਣਾ-ਆਪਣਾ ਇੰਡੀਆ ਦੇ ਵਿੱਚ ਲੈਵਲ ਹੁੰਦਾ, ਜੋ ਵੀ ਆ, ਜਿਹੜੇ ਵੀ ਪਰਿਵਾਰ ਤੋਂ ਆਉਂਦੇ ਹਨ, ਕਿਸੇ ਨੂੰ ਚਲੋ ਮੌਕਾ ਮਿਲ ਜਾਂਦਾ ਪੜ੍ਹਨ ਦਾ, ਨਹੀਂ ਮਿਲਦਾ, ਕੋਈ ਪਿੱਛੋਂ ਚੰਗਾ ਪੈਸੇ ਵਾਲਾ, ਕੋਈ ਨਹੀਂ ਚੰਗਾ, ਹੈ ਨਾ। ਪਰ ਏਦਾਂ ਕਿ ਜਿਹੜੇ ਵੀ ਹਾਲਾਤ 'ਚ ਆਉਂਦੇ ਆ, ਹਰੇਕ ਬੰਦਾ ਇੱਥੇ ਆ ਕੇ ਹੀ ਸਿੱਖਦਾ। ਤੇ ਤੁਹਾਨੂੰ ਵੀ ਜਿਹੜਾ ਹੈਗਾ, ਕਿਸੇ ਨਾ ਕਿਸੇ ਅਮਰੀਕੀ ਨੇ ਤੁਹਾਨੂੰ ਵੀ ਕਿਸੇ ਵੇਲੇ ਅੰਬਰੇਸ ਕੀਤਾ, ਹੱਲਾਸ਼ੇਰੀ ਦਿੱਤੀ ਕਿ ਚੱਲ ਤੂੰ ਆ ਗਿਆ, ਤੁਹਾਡੀ ਹੈਲਪ ਕੀਤੀ ਆ ਕਿਸੇ ਵੇਲੇ। ਉਹ ਵੀ ਉਸ ਵੇਲੇ ਤੇ ਉਹ ਕਹਿ ਸਕਦੇ ਸੀਗੇ ਕਿ ਯਾਰ ਇਹ ਕਿੱਦਾਂ ਦੇ ਬੰਦੇ ਆ ਗਏ ਹਨ। ਤੇ ਪਰ ਇਹ ਹੈ ਕਿ ਜਦੋਂ ਹੁਣ ਆਪਾਂ ਦੇਖਦੇ ਹਾਂ ਕਿ ਸੁਸਾਇਟੀ ਆਪਣੀ ਉੱਪਰ ਚੱਲ ਜਾਂਦੀ ਆ ਆਪ, ਤੇ ਜਿਹੜਾ ਹੁਣ ਨਵਾਂ ਬੰਦਾ ਜਿਹੜਾ ਆ ਰਿਹਾ ਵਾ, ਉਹਨੂੰ ਉਹ ਕਹਿੰਦੇ ਕਿ ਇਹਨਾਂ ਨੇ ਮਾਹੌਲ ਖਰਾਬ ਕਰਤਾ, ਇਹਨਾਂ ਨੇ ਏਦਾਂ ਕਰਤਾ, ਇਹਨਾਂ ਨੇ ਓਦਾਂ ਕਰਤਾ। ਤੇ ਉਹ ਥੱਲੇ ਮੈਂ ਕਮੈਂਟ ਦੇਖ ਰਿਹਾ ਸੀ, ਕਹਿੰਦਾ ਯਾਰ ਤੁਸੀਂ, ਕਹਿੰਦਾ ਪਹਿਲਾਂ ਆਪਣੇ ਨਿਆਣਿਆਂ ਨੂੰ ਵਿੱਚ ਰੱਖੋ, ਤਾਂ ਪਹਿਲਾਂ ਉਹਨਾਂ ਨੂੰ ਦੇਖੋ ਕਿ ਉਹਨਾਂ ਦਾ ਉਹ ਕਿੱਥੇ ਸਟੈਂਡ ਕਰਦੇ ਆ, ਕਿ ਉਹ ਪੜ੍ਹਾਈ ਨੂੰ ਕਿੱਦਾਂ ਵਾ, ਉਹ ਕਿੱਦਾਂ ਕੀ ਉਹ ਡਰੱਗਾਂ ਡਰੁੱਗਾਂ ਕਰਦੇ ਆ, ਨਹੀਂ ਕਰਦੇ, ਹੈ ਨਾ। ਬੜਾ ਜਿਹੜਾ ਡਿਬੇਟ ਚੱਲਦਾ ਕਿ ਜਿਹੜਾ ਇੱਕ ਹੁਣ ਇਮੀਗ੍ਰੈਂਟ ਆ ਰਿਹਾ ਵਾ, ਉਹ ਤੁਸੀਂ ਕਹਿ ਰਹੇ ਆ ਕਿ ਇਹਦੇ ਤੌਰ ਤਰੀਕੇ ਨਹੀਂ ਵਧੀਆ, ਇਹਦਾ ਆਹ ਚੀਜ਼ ਨਹੀਂ ਵਧੀਆ, ਇਹਦੀ ਉਹ ਚੀਜ਼ ਨਹੀਂ ਵਧੀਆ। ਸੋ ਆਪਣੀ ਆਪਸ 'ਚ ਕਮਿਊਨਿਟੀ ਜਿਹੜੀ ਆ, ਆਪਸ 'ਚ ਜੇ ਤਾਂ ਸਪੋਰਟ ਨਹੀਂ ਕਰੂਗੀ, ਤਾਂ ਫਿਰ ਜਦੋਂ ਮੈਂ ਕਿਹਾ ਬਾਕੀ ਦੇ ਜਿਹੜੇ ਲੋਕ ਆ, ਐਂਡ ਆਫ ਦਾ ਡੇ ਇਹ ਹੈ ਕਿ ਜੇ ਤੁਸੀਂ ਕਹਿੰਦੇ ਆ ਕਿ ਇਹਨਾਂ ਨੂੰ ਟੰਗਣਾ, ਤੇ ਫਿਰ ਏਦਾਂ ਕਿ ਜਦੋਂ ਤੁਹਾਡੇ ਮਗਰ ਆਊਗੇ, ਤਾਂ ਫਿਰ ਤੁਸੀਂ ਵੀ ਨਹੀਂ ਕਹਿ ਸਕਦੇ। ਫਿਰ ਏਦਾਂ ਹੈ ਕਿ ਜੇ ਮਿਨੋਰਟੀ ਤੇ ਜੇ ਰਾਈਟਸ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ, ਜੇ ਕਿਸੇ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਕਿ ਆਹੋ ਇਹ ਲੋਕ ਮਾੜੇ ਆ, ਇਹਨਾਂ ਨੂੰ ਦੱਬੋ, ਤਾਂ ਫਿਰ ਏਦਾਂ ਕਿ ਜਦੋਂ ਫਿਰ ਤੁਹਾਡੇ ਵੱਲ ਉਹ ਆਊਗੇ, ਤੇ ਫਿਰ ਤੁਹਾਨੂੰ ਵੀ ਬਚਾਉਣ ਵਾਲਾ ਜਿਹੜਾ ਹੈਗਾ ਕੋਈ ਨਹੀਂ ਹੋਊਗਾ।